दर्शकों ब्रेकफास्ट ਤੁਹਾਡਾ स्वागत है जी डॉक्टर साहब। अगले इशू ਤੋਂ ਪਹਿਲਾਂ ਅਸੀਂ ਦਰਸ਼ਕਾਂ ਦਾ ਜੋ ਫੇਸਬੁੱਕ ਮੈਸੇਜ ਨੇ ਉਹ ਆਪਾਂ ਲਵਾਂਗੇ। ਸਾਡੇ ਦੋਨੋਂ ਸੈਗਮੈਂਟ ਸੇ ਸਾਡੇ ਵੀਰ ਭੈਣਾਂ ਦੇ ਬਹੁਤ ਸਾਰੇ ਮੈਸੇਜ ਨੇ, ਅਸੀਂ ਸਭ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸਾਡੇ ਕੋਲ ਪਹਿਲੇ ਸੈਗਮੈਂਟ ਤੇ 45 ਦੇ ਕਰੀਬ ਮੈਸੇਜ ਨੇ। ਅਸੀਂ ਪਹਿਲਾ ਮੈਸੇਜ ਲੈਂਦੇ ਹਾਂ ਰਿੰਕੂ ਚਾਲ ਜੀ ਦਾ। ਇਹ ਲਿਖਦੇ ਨੇ, ਵਰਲਡ ਇਜ਼ ਵਿਦ ਆਵਰ ਫਰੀडम, ਜਸਟ ਵੀ ਨੀਡ ਟੂ ਸਟੈਂਡ for our rights. Indirectly, this step by Britain is the acceptance of sixth freedom. Congrats जी डॉक्टर साहब। चहल साहब ने बिल्कुल ठीक किया। देखो ਤੁਹਾਨੂੰ ਆਪਣੇ ਹੱਕਾਂ ਲਈ ਖਲੋਣਾ ਪੈਂਦਾ ਹੈ, ਲੜਨਾ ਪੈਂਦਾ ਹੈ ਜੀ, ਔਰ ਅਲਟੀਮੇਟਲੀ ਬਾਹਰ ਘੱਟੋ ਘੱਟ ਐਸਾ ਸਿਸਟਮ ਹੈ ਕਿ ਥੋੜਾ ਬਹੁਤ ਧੱਕਾ ਡੰਡੀ ਤਾਂ ਮਾਰਦੇ ਨੇ ਆਪਣੇ ਵਪਾਰਕ ਹਿੱਤਾਂ ਲਈ, ਪਰ ਅਲਟੀਮੇਟਲੀ ਜੇ ਤੁਸੀਂ ਮਜ਼ਬੂਤੀ ਨਾਲ ਆਪਣੇ ਨਿਸ਼ਾਨੇ ਵੱਲ ਵਧੋ ਤੇ ਤੁਹਾਨੂੰ ਮਾਨਤਾ ਵੀ ਮਿਲਦੀ ਹੈ। ਔਰ ਇੰਗਲੈਂਡ ਦੀ ਉਦਾਹਰਣ ਹੈ ਕਿ ਇਹਦੇ ਬਾਵਜੂਦ 84 ਚ ਮਾਰਗਰਟ ਥੈਚਰ ਸਰਕਾਰ ਨੇ ਕੀ ਕੀਤਾ ਹੈ, ਲੇਕਿਨ ਅੱਜ ਇੰਗਲੈਂਡ ਇੱਕ ਐਸਾ ਦੇਸ਼ ਹੈ ਜਿੱਥੇ ਸਿੱਖ ਜਿਹੜੇ ਨੇ ਉਹ ਅੱਡ ਐਥਨੀਸਿਟੀ ਵੀ ਰੈਕਗਨਾਈਜ਼ ਹੋਏ ਨੇ, ਰਿਲੀਜਨ ਤਾਂ ਹੋਏ ਸੀ, ਪਾਰਲੀਮੈਂਟ ਸਾਡੀ ਥਾਂ ਹੈ ਜੀ, ਆਲ ਪਾਰਲੀਮੈਂਟਰੀ ਗਰੁੱਪ ਦੇ ਵਿੱਚ ਜਿਹੜੇ ਨੇ ਉਹ 100 ਦੇ ਕਰੀਬ ਐਮਪੀਜ਼ ਨੇ ਲਿਖਿਆ ਕਿ ਸਿੱਖਾਂ ਨੂੰ ਅਲੱਗ ਐਥਨਿਕ ਖਾਨੇ ਦੇ ਵਿੱਚ ਲਿਖਿਆ ਜਾਏ। ਸੋ ਜ਼ਾਹਰ ਹੈ ਵੀ ਇਹ ਸਾਡੀ ਆਪਣੀ ਇੰਡੀਪੈਂਡੈਂਸ, ਆਪਣੀ ਹੋਂਦ ਦੀ ਐਸਰਸ਼ਨ ਹੈ। ਸੋ ਬਹੁਤ ਸ਼ੁਕਰੀਆ ਚਾਲ ਸਾਹਿਬ। ਅਮਨਜੀਤ ਸਿੰਘ ਮਠਾਰਮ ਜੀ ਸਾਨੂੰ ਲਿਖਦੇ ਨੇ, ਕਹਿੰਦੇ ਨੇ ਕਿ ਸਿੱਖਸ ਆਰ ਓਨ ਹਾਈ ਵਿਊਜ਼ ਸੋ ਦੇ ਮਸਟ ਬੀ ਕੇਅਰਫੁਲ as they always on highlight. Gurdwara committee should be discussing with all sangat and they should be reviewed together all their plans. ਮਠਾਰੀ ਸਾਹਿਬ ਤੁਸੀਂ ਬਿਲਕੁਲ ਠੀਕ ਫਰਮਾਇਆ। ਮੈਂ ਕਈ ਵਾਰ ਦੇਖਦਾ ਹਾਂ ਕੁਝ ਚੀਜ਼ਾਂ ਜਿਹੜੀਆਂ ਗਲਤਫਹਿਮੀ ਪੈਦਾ ਹੁੰਦੀਆਂ ਔਰ ਇਹ ਸਾਡੀਆਂ ਜਥੇਬੰਦੀਆਂ ਨੂੰ ਵੀ ਕਰਨ ਦੀ ਲੋੜ ਹੈ ਜੀ ਕਿ ਤੁਸੀਂ ਬਾਕੀਆਂ ਦੇ ਨਾਲ, ਜਿਵੇਂ ਰੈਫਰੈਂਡਮ 2020 ਦਾ ਮੁੱਦਾ ਹੈ, ਇਸ ਨੂੰ ਵੀ ਜੇ ਕੁਝ ਦਾ ਤਾਂ ਸੁਭਾਅ ਹੈ ਕ੍ਰਿਟਿਸਾਈਜ਼ ਕਰਨ ਦਾ, ਕੁਝ ਤੇ ਜੈਨੂਇਨ ਕੰਸਰਨ ਵੀ ਹੁੰਦੇ ਨੇ। ਸੋ ਮੈਂ ਸਮਝਦਾ ਵੀ ਜੇ ਅਸੀਂ ਗ੍ਰਾਸ ਰੂਟ ਤੇ ਗੁਰਦੁਆਰਾ ਕਮੇਟੀਜ਼, ਆਰਗੇਨਾਈਜੇਸ਼ਨਸ, ਦੂਸਰੇ ਸਾਰਿਆਂ ਨੂੰ ਵੀ ਜਿਹੜਾ ਉਹ ਲਗਾਤਾਰਤਾ ਦੇ ਨਾਲ ਬਰੀਫ ਕਰਦੇ ਰਹੀਏ ਤਾਂ ਫਿਰ ਦੁਸ਼ਮਣ ਨੂੰ ਮੌਕਾ ਨਹੀਂ ਬਣਦਾ। ਨਹੀਂ ਤਾਂ ਦੁਸ਼ਮਣ ਇੱਕ ਨੂੰ ਦੂਜੇ ਦੇ ਖਿਲਾਫ ਪਲੇ ਕਰਨ ਦਾ ਤਾਂ ਮਾਹਿਰ ਹੈ। ਇਹੀ ਕੁਝ ਉਹਨਾਂ ਨੇ ਸਾਡੀ ਹਥਿਆਰਬੰਦ ਸੰਘਰਸ਼ ਕੀਤਾ। ਇਹੀ ਅੱਜ ਜਿਹੜੀ ਅਵੇਅਰਨੈਸ ਦੁਨੀਆ 'ਚ ਹੈ ਔਰ ਜਿਸ ਕਿਸਮ ਦੀ ਸਿੱਖਾਂ ਦੀ ਅਸਰਸ਼ਨ ਹੈ ਉਹਨੂੰ ਵੀ ਉਹ ਨੈਗੇਟਿਵ ਪਲੇ ਕਰ ਰਹੇ ਨੇ ਔਰ ਕਰਨਗੇ। ਔਰ ਤੁਹਾਡਾ ਸੁਝਾਅ ਬੜਾ ਕਾਰਗਰ ਹੈ। ਅਲਤਾਫ ਤਾਹਿਰ ਸਾਨ ਲਿਖਦੇ ਨੇ, ਕਹਿੰਦੇ ਨੇ ਕਿ ਆਈ ਲਵ ਐਵਰੀ ਪੰਜਾਬੀ, ਲਵ ਯੂ ਸਰਦਾਰ ਜੀਓ। ਬਹੁਤ ਸ਼ੁਕਰੀਆ ਤਾਹਿਰ ਸਾਹਿਬ। ਅਸੀਂ ਤੁਹਾਡੇ ਵਰਗੇ ਪਿਆਰੇ ਜਿਹੜੇ ਨੇ ਉਹਨਾਂ ਦੀਆਂ ਦੁਆਵਾਂ, ਉਹਨਾਂ ਦੀ ਚਾਹਤ ਔਰ ਉਹਨਾਂ ਦੀ ਗੁੱਡਵਿਲ, ਇਹ ਸਾਡਾ ਬਹੁਤ ਕੀਮਤੀ ਸਰਮਾਇਆ ਜੀ। ਗੁਰਪ੍ਰੀਤ ਸਿੰਘ ਸਾਨ ਲਿਖਦੇ ਨੇ ਕਿ ਨੇ 20 ਕਾਓ ਗਿਫਟਡ ਟੂ an African nation by Modi one news। मैं वैसे खबर देखी नहीं, मैं देखूंगा जो होया ते ये गांव माता रखी हुई है इन्होंने जी। अगले सेगमेंट ते ਆਪਾਂ ਚੱਲਦੇ ਹਾਂ। let me fire you all the message 1 second। yeah I think I got it। ਭੁਪਿੰਦਰ ਸਿੰਘ ਸਾਨ ਲਿਖਦੇ ਨੇ, ਜੇ ਪਾਕਿਸਤਾਨ ਕਰ ਰਿਹਾ ਤਾਂ ਮੰਨਣ ਕਿ ਸਾਡੀ ਸਰਕਾਰ ਫੇਲ ਆ ਤੇ ਘਰ ਜਾ ਕੇ ਬੈਠਣ ਲੋਕ ਆਪਣੇ ਪੰਜਾਬ ਨੂੰ ਦੇਖ ਲੈਣਗੇ। ਫਿਰ ਰਿੰਕੂ ਚਾਲ ਸਾਨ ਲਿਖਦੇ ਨੇ, ਇਟਸ ਗਵਰਨਮੈਂਟ sponsored illegal business to destroy Punjab, border shared by other states also, why drugs in Punjab only, it's totally government sponsored। ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਹੁਣ ਸਟੇਟਾਂ ਤਾਂ ਗੁਜਰਾਤ ਦੇ ਨਾਲ ਵੀ ਬਾਰਡਰ ਲੱਗਦਾ ਹੈ, ਪਾਕਿਸਤਾਨ ਦਾ ਰਾਜਸਥਾਨ ਦੇ ਨਾਲ ਵੀ ਲੱਗਦਾ ਹੈ। ਸੋ ਇਹ ਸਿਰਫ ਪੰਜਾਬ ਦੇ ਇਹੀ 4 ਜ਼ਿਲ੍ਹੇ ਜਿੱਥੋਂ ਮੈਕਸਿਮਮ, ਔਰ ਪੰਜਾਬ ਦੀ ਜਵਾਨੀ ਹੁਣ ਤਾਂ ਮਾਲਵਾ ਦੁਆਬਾ ਸਾਰਾ ਹੀ ਦੀ ਲਪੇਟ 'ਚ ਹੈ ਔਰ ਇਹ ਡੈਲੀਬਰੇਟ ਉਹਨਾਂ ਦੀ ਲਾਈਨ ਹੈ। ਔਰ ਉਸ ਤੋਂ ਪਹਿਲਾਂ ਤੁਸੀਂ ਇੱਕ ਸ਼ਾਇਦ ਉੱਤੇ ਮਿਸ ਕੀਤਾ ਜਿਹਦੇ 'ਚ ਉਹਨਾਂ ਨੇ ਮਨਜੀਤ ਸਿੰਘ ਮਠਾਰੂ ਜੀ ਨੇ ਲਿਖਿਆ ਕਿ ਸਿੱਖ ਐਥਨੀਸਿਟੀ ਬਾਰੇ ਇੰਗਲੈਂਡ ਵਿੱਚ ਸਿੱਖਾਂ ਦੀ ਜਿੱਤ ਦੀ ਖੁਸ਼ੀ ਗੁਰੂ ਦੀ ਕਿਰਪਾ ਸਦਕਾ ਹੈ। ਸਿੱਖਾਂ ਦੀ ਸਾਰੀ ਤਾਕਤ ਗੁਰੂ ਸਾਹਿਬ ਨੇ ਸਿੱਖਾਂ ਨੂੰ ਕ੍ਰੋਧ ਤੇ ਹਉਮੈ ਨਹੀਂ ਹੋਣੀ ਚਾਹੀਦੀ ਬਲਕਿ ਸਿਮਰਨ ਦਾ ਸਹਾਰਾ ਲੈਣਾ ਚਾਹੀਦਾ। ਹਿੰਮਤ ਤੇ ਮਿਹਨਤ ਤੇ ਹਉਮੈ ਰਹਿਤ ਹੋਣਾ ਇਹ ਸਿੱਖ ਦਾ ਕਿਰਦਾਰ ਹੈ। ਸਾਰੀਆਂ ਮੁਸ਼ਕਲਾਂ ਦਾ ਹੱਲ ਖਾਲਿਸਤਾਨ ਆਪਣੇ ਦੇਸ਼ ਦਾ ਹੋਣਾ ਹੈ। ਬਹੁਤ ਸ਼ੁਕਰੀਆ ਮਠਾਰੂ ਸਾਹਿਬ ਜੀ। ਔਰ ਉਸਮਾਨ ਰਸ਼ਦ ਵੀ ਬੜਾ ਪਿਆਰਾ ਮੈਨੂੰ ਲੱਗਾ, ਕਹਿੰਦੇ ਨੇ ਕਿ ਜੀਵੇ ਜੀਵੇ ਖਾਲਿਸਤਾਨ। ਇਹ ਪਾਕਿਸਤਾਨੀ ਭਰਾਵਾਂ ਦਾ ਜਿਹੜਾ ਬੜਾ ਫੇਵਰਿਟ ਹੁੰਦਾ ਹੈ। ਹਾਂਜੀ, ਹੁਣ ਅਸੀਂ ਚਾਹਾਂਗੇ ਕਿ ਤੁਸੀਂ ਜੋ ਅੱਜ ਦਾ ਅਹਿਮ ਇਸ਼ੂ ਹੈ ਐਂਡ ਵਾਲਾ ਉਹ ਦੱਸੋ ਜੀ। ਦੇਖੋ ਇੱਕ ਪਾਸੇ ਹੁਣ ਜਿਹੜੀ ਖਬਰ ਮੈਂ ਡਿਸਕਸ ਕਰਨ ਜਾ ਰਿਹਾ ਹਾਂ, ਇਹ ਇਸ ਨੂੰ ਹਰ ਇੱਕ ਨੇ ਆਪਣੇ ਨੁਕਤੇ ਤੋਂ ਦੇਖਿਆ ਔਰ ਇਹ ਖਬਰ ਤਾਂ ਸਵੇਰ ਤੋਂ ਹੀ ਸੀ ਕਿ ਜੀ ਆਮ ਆਦਮੀ ਪਾਰਟੀ ਦੇ 2 MLA ਜਿਨ੍ਹਾਂ ਦੇ ਵਿੱਚ ਕੁਲਤਾਰ ਸਿੰਘ ਸੰਧਵਾ ਇਹ ਫਰੀਦਕੋਟ ਨੂੰ ਰਿਪਰੈਜ਼ੈਂਟ ਕਰਦੇ ਨੇ ਔਰ ਅਮਰਜੀਤ ਸਿੰਘ ਸੰਦੋਆ ਇਹ ਰੋਪੜ ਨੂੰ ਰਿਪਰੈਜ਼ੈਂਟ ਕਰਦੇ ਨੇ,
ਇਹ ਜਦੋਂ ਉੱਥੇ ਕੈਨੇਡਾ ਆਟਵਾ ਸ਼ਾਇਦ ਜਾਂ ਟੋਰਾਂਟੋ ਮੈਂਸ਼ਨ ਨਹੀਂ ਹੈ ਉਤਰੇ ਆ ਕੇ ਔਰ ਇਹਨਾਂ ਦਾ ਜਿਵੇਂ ਇੰਟਰਵਿਊ ਇਮੀਗ੍ਰੇਸ਼ਨ ਵਾਲੇ ਪੁੱਛਦੇ ਨੇ ਉਹਨਾਂ ਨੂੰ ਪੁੱਛਿਆ ਹੋਏਗਾ ਉਹਨਾਂ ਨੇ ਕੀ ਕਿਹਾ ਕੀ ਨਹੀਂ ਕਿਉਂਕਿ ਇਹ ਤਾਂ ਉਹੀ ਜਾਣਦੇ ਨੇ ਲੇਕਿਨ ਇਹ ਆਇਆ ਵੀ ਉਹਨਾਂ ਨੇ ਐਂਟਰੀ ਨਹੀਂ ਦਿੱਤੀ ਔਰ ਉਹਨਾਂ ਨੂੰ ਕੁਛ ਨੇ ਉਹਨੂੰ ਡਿਪੋਰਟ ਕਿਹਾ ਪਰ ਉਹਨਾਂ ਦੋਨਾਂ ਨੇ ਕਿਹਾ ਜੀ ਸਾਨੂੰ ਡਿਪੋਰਟ ਨਹੀਂ ਕੀਤਾ ਸੀ ਆਪੇ ਹੀ ਵਾਪਸ ਆ ਗਏ ਸੋ ਜ਼ਾਹਿਰ ਹੈ ਕਿ ਵੀ ਇਹ ਇੱਕ ਵੱਡੀ ਖਬਰ ਹੈ ਕਿਉਂਕਿ ਦੋਨੋਂ ਹੀ MLA ਨੇ MP ਤੋਂ ਬਾਅਦ ਦੂਸਰਾ ਰੁਤਬਾ MLA ਦਾ ਹੁੰਦਾ ਔਰ ਉਹ ਆਏ ਸੋ ਜ਼ਾਹਿਰ ਹੈ ਕਿ ਕਿਉਂਕਿ ਉਹ ਕਈ ਵਾਰ ਜਿਹੜੇ ਉੱਥੋਂ ਦੇ ਨੇ ਇੱਥੋਂ ਦੇ ਸਿਸਟਮ ਨੂੰ ਵੀ ਨਹੀਂ ਸਮਝਦੇ ਕਿਉਂਕਿ ਭਾਵੇਂ ਤੁਸੀਂ ਉੱਥੋਂ ਦੇ ਇਲੈਕਟਿਡ ਆਫੀਸ਼ੀਅਲ ਹੋ ਪਰ ਜਦੋਂ ਤੁਸੀਂ ਅਮਰੀਕਾ ਜਾਂ ਕੈਨੇਡਾ ਜਾਂ ਇੰਗਲੈਂਡ ਕਿਤੇ ਵੀ ਆਣਾ ਹੈ ਪਰਪਸ ਆਫ ਦਾ ਵਿਜ਼ਿਟ ਇਹ ਬੜਾ ਇੰਪੋਰਟੈਂਟ ਹੁੰਦਾ ਹੈ ਫਿਰ ਤੁਸੀਂ ਠਹਿਰਨਾ ਕਿੱਥੇ ਹੈ ਕਿੰਨੇ ਦਿਨ ਰੁਕਣਾ ਹੈ ਚਲੋ ਠਹਿਰਨ ਜਾਂ ਰੁਕਣਾ ਹੁਣ ਪਰਪਸ ਆਫ ਦਾ ਵਿਜ਼ਿਟ ਪੋਸੀਬਲ ਹੈ ਇਹਨਾਂ ਨੇ ਕਿਉਂਕਿ ਆਮ ਆਦਮੀ ਪਾਰਟੀ ਦੇ MLA ਨੇ ਇਹਨਾਂ ਨੇ ਬੜੇ ਮਾਣ ਨਾਲ ਦੱਸਿਆ ਹੋਏਗਾ ਵੀ ਅਸੀਂ MLA ਔਰ ਅਸੀਂ ਜਿਹੜੇ ਸਾਡੇ ਪਾਰਟੀ ਦੇ ਇੱਥੇ ਬੰਦੇ ਨੇ ਉਹਨਾਂ ਨੂੰ ਵੀ ਮਿਲਾਂਗੇ ਔਰ ਦੂਜਾ ਔਰ ਕਿਉਂਕਿ ਕੈਨੇਡੀਅਨ ਲਾਅ ਜਿਹਦੇ ਥੱਲੇ ਅਮਰਿੰਦਰ ਜਿਹਨੂੰ ਇਹ ਲੱਗਾ ਕਿ ਜੀ ਮੇਰੀ ਬੇਇੱਜ਼ਤੀ ਕਰਤੀ ਇਨਫੈਕਟ ਇਹ ਜਦੋਂ ਆਇਆ ਅਮਰਿੰਦਰ ਸਿੰਘ ਇੱਥੇ 2016 ਚ ਉਦੋਂ ਅਜੇ ਚੀਫ ਮਿਨਿਸਟਰ ਨਹੀਂ ਸੀ ਬਣਿਆ ਉਸ ਤੋਂ ਪਹਿਲਾਂ ਦੀ ਕੈਂਪੇਨ ਕਰਨਾ ਚਾਹੁੰਦਾ ਸੀ ਉੱਥੇ ਰੈਲੀਜ਼ ਨੂੰ ਐਡਰੈਸ ਕਰਨਾ ਚਾਹੁੰਦਾ ਸੀ ਔਰ ਕਿਉਂਕਿ ਸਿੱਖਸ ਫਾਰ ਜਸਟਿਸ ਨੇ ਇਸ ਮੁੱਦੇ ਦੇ ਉੱਤੇ ਕੰਪਲੇਨ ਕੀਤੀ ਉਹਨਾਂ ਨੇ ਵੈਰੀਫਾਈ ਕੀਤਾ ਉਹਨਾਂ ਨੇ ਅਮਰਿੰਦਰ ਨੂੰ ਕਿਹਾ ਵੀ ਤੂੰ ਪਰਸਨਲ ਵਿਜ਼ਿਟ ਤੇ ਆ ਸਕਦਾ ਇੱਥੇ ਕੈਨੇਡਾ ਦੇ ਲਾਅ ਦੇ ਥੱਲੇ ਤੁਸੀਂ ਕੋਈ ਰੈਲੀਜ਼ ਔਰ ਮਨੀ ਕਲੈਕਸ਼ਨ ਔਰ ਦੂਸਰੀ ਆਪਣੀ ਬੈਕ ਹੋਮ ਨਹੀਂ ਕਰ ਸਕਦੇ ਸੋ ਜ਼ਾਹਰ ਉਹ ਬੜਾ ਅਫੈਂਡਡ ਹੋਇਆ ਉਹਨੇ ਕਿਹਾ ਜੀ ਕੋਈ ਨਹੀਂ ਮੈਂ ਸਿਐਟਲ ਬੈਠ ਕੇ ਵੀਡੀਓ ਕਾਨਫਰੰਸਿੰਗ ਉਹਨਾਂ ਨੇ ਕਿਹਾ ਜੀ ਉਹ ਵੀ ਨਹੀਂ ਤੁਸੀਂ ਕਰ ਸਕਦੇ ਕਿਉਂਕਿ ਜਿਹੜੀ ਵੀ ਪੋਲੀਟੀਕਲ ਐਕਟੀਵਿਟੀ ਹੈ ਸੋ ਮੈਂ ਸਮਝਦਾ ਵੀ ਇਹ ਦੋਨੋਂ ਯੰਗ ਨੇ MLA ਗੁਰਸਿੱਖੀ ਸਰੂਪ ਚ ਨੇ ਚੰਗਾ ਹੁੰਦਾ ਵੀ ਇਹ ਸਾਰਿਆਂ ਨੂੰ ਦੇਖਦੇ ਕਿ ਵੀ ਕੀ ਹੈ ਕਿਉਂਕਿ ਉਹਨਾਂ ਨੂੰ ਸੈਪਰੇਟ ਵੀ ਜਦੋਂ ਇੰਟਰਵਿਊ ਕੀਤਾ ਸੋ ਜ਼ਾਹਰ ਹੈ ਕਿ ਉਹਨਾਂ ਦੇ ਬਿਆਨ ਇੱਕ ਦੂਜੇ ਦੇ ਨਾਲ ਨਹੀਂ ਮਿਲੇ ਇੱਕ ਜਿਹੜਾ ਰੰਗ ਆ ਇੱਕ ਨੂੰ ਫੇਰ ਰੋਕ ਲਿਆ ਸੋ ਕਟਿੰਗ ਦਾ ਸਟੋਰੀ ਸ਼ਾਰਟ ਦੋਨੋਂ ਜਿਹੜੇ ਨੇ ਉਹ ਵਾਪਸ ਆ ਗਏ ਹੁਣ ਇਹਦੇ ਤੋਂ ਇੱਕ ਮੈਸੇਜ ਤਾਂ ਜਿਵੇਂ ਟ੍ਰਿਬਿਊਨ ਦਾ ਐਡੀਟੋਰੀਅਲ ਹੈ ਡਿਪੋਰਟੇਸ਼ਨ ਆਫ ਆਮ ਆਦਮੀ ਪਾਰਟੀ MLAs ਐਕਸ਼ਨ ਇਨ ਕੈਨੇਡਾ ਰਿਫਲੈਕਟਸ ਨਿਊ ਨੋਰਮਸ ਇਨ ਪਲੇ ਹੁਣ ਇਹਨੂੰ ਕੀ ਕਹਿਣਾ ਚਾਹੁੰਦਾ ਹੈ ਲੇਕਿਨ ਜ਼ਾਹਰ ਹੈ ਕਿ ਇਹਨੂੰ ਇੱਕ ਤਾਂ ਕਹਿਣਗੇ ਜੀ ਟਿਟ ਫॉर ਟੈਟ ਕਿ ਤੁਸੀਂ ਜਸਟਿਨ ਟਰੂਡੋ ਦੀ ਦੂਜੇ ਤੀਜੀ ਬੇਇੱਜ਼ਤੀ ਕੀਤੀ ਉਹਨਾਂ ਨੇ ਕਿਹਾ ਕਿ ਜੀ ਆਓ ਹੁਣ ਤੁਹਾਡੇ ਪੋਲੀਟੀਸ਼ੀਅਨ ਚਲੋ ਵਾਪਸ ਗੈਟ ਆਊਟ ਆਫ ਕੈਨੇਡਾ ਇੱਕ ਨੂੰ ਤਾਂ ਇਹ ਲੱਗੇਗਾ ਟ੍ਰਿਬਿਊਨ ਨੇ ਇਸ ਸਾਰੀ ਕਹਾਣੀ ਨੂੰ ਲਿਖ ਕੇ ਕਿ ਵੀ ਕੈਨੇਡੀਅਨ ਲਾਅ ਨੋਰਮਸ ਚੇਂਜ ਹੋਈ ਨਵੇਂ ਸ਼ਾਇਦ ਐਟ ਪਲੇਸ ਹੈ ਪਰ ਉਹਨੇ ਅਲਟੀਮੇਟਲੀ ਫਿਰ ਜਿਹੜੀ ਇਹਨਾਂ ਸਾਰਾ ਹਿੰਦੂਤਵੀ ਮੀਡੀਆ ਔਰ ਇਹਨਾਂ ਦੇ ਜਿਹੜੇ ਪੀਡ ਏਜੰਟ ਨੇ ਔਰ ਜਿਹੜੇ ਇਹਨਾਂ ਦਾ ਆਪਣਾ ਨੈਸ਼ਨਲਿਜ਼ਮ ਵੀ ਨਿਕਲਦਾ ਫਿਰ ਉਹਨੇ ਕੈਨੇਡਾ ਸਰਕਾਰ ਦੇ ਸਿਰ ਤੇ ਹੀ ਭਾਂਡਾ ਭੰਨਿਆ ਕਿ ਜੀ ਬਹੁਤ ਚੰਗੀ ਗੱਲ ਹੈ ਕੈਨੇਡਾ ਡਜ਼ਨਟ ਅਲਾਉ ਫੋਰਨ ਗਵਰਨਮੈਂਟਸ ਟੂ ਕੰਡਕਟ ਇਲੈਕਸ਼ਨ ਕੈਂਪੇਨਸ ਔਨ ਇਟਸ ਸੋਇਲ ਇਟ ਆਲਸੋ ਬਾਰਸ ਫੋਰਨ ਪੋਲੀਟੀਕਲ ਪਾਰਟੀਜ਼ ਐਂਡ ਮੂਵਮੈਂਟਸ however its interpretation of these objectives is inconsistent and various separatist movements from Indian subcontinent have managed to find fertile ground there ਉਹਨੇ ਕਿਹਾ ਜੀ ਠੀਕ ਹੈ ਇਹ ਤੁਹਾਡਾ ਲਾਅ ਪਰ ਇਹ ਤੁਹਾਡੀ ਧਰਤੀ ਤੇ ਜਿਹੜੀਆਂ ਲਗਾਵਵਾਦ ਦੀਆਂ ਨੇ ਸੈਪਰੇਟ ਹੋਣ ਦੀਆਂ ਮੂਵਮੈਂਟਸ ਨੇ ਇਹ ਤੁਸੀਂ ਕਿਵੇਂ ਅਲਾਉ ਕਰ ਰਹੇ ਹੋ ਇਹ ਉਹਨਾਂ ਨੂੰ ਕੁਐਸਚਨ ਕਰ ਰਿਹਾ ਹੈ ਉਹਨਾਂ ਦੇ ਉੱਤੇ ਵਿਅੰਗ ਕਰ ਰਿਹਾ Indeed, there is concern in India about the country not curtailing activities like referendum 2020 and various other pro-Khalistan moves that promote secessionism. ਇਹ ਹੈ ਕਿਸੇ ਨੇ ਪੁੱਛਿਆ ਕਿ ਜੀ ਤੇਰੀ ਦਾੜ ਦੁਖਦੀ ਨਹੀਂ ਦੋ ਰੋਟੀਆਂ ਉਹਨੇ ਕਿਹਾ ਜੀ ਕੀ ਗੱਲ ਢਿੱਡ ਦੁਖਦਾ ਨਹੀਂ ਦੋ ਰੋਟੀਆਂ ਭੁੱਖ ਹੁਣ ਪ੍ਰੋਬਲਮ ਇਹਨਾਂ ਨੂੰ ਇਹ ਕਿਸੇ ਪਾਸਿਓਂ ਕਹਾਣੀ ਘੁਮਾ ਲਓ ਹੁਣ ਜੇ ਸਾਨੂੰ ਇਹ ਹੁੰਦਾ ਕਿ ਵੀ ਕਿਸੇ ਦਾ ਉਹ ਕਹਿੰਦੇ ਜੀ ਤੁਸੀਂ ਉਸ ਸਮਾਗਮ ਤੇ ਗਏ ਕੀ ਹੋਇਆ ਮੈਂ ਕਿਹਾ ਜੀ ਕਿਸੇ ਦਾ ਬਜ਼ੁਰਗ ਚਲਾ ਜਾਏ ਕਿਸੇ ਦੇ ਮੁੰਡਾ ਜੰਮ ਪਏ ਜਿਹਨੇ ਸਾਨੂੰ ਸੱਦਣਾ ਅਸੀਂ ਤਾਂ ਗੱਲਾਂ ਉਹੀ ਕਰਨੀਆਂ ਕਿ ਭਾਈ ਬੇਘਰੀ ਕੌਮ ਹੈ ਆਓ ਰਲ ਮਿਲ ਕੇ ਕੁਝ ਕਰੀਏ ਸੋ ਸਾਡਾ ਹੁਣ ਇਹੀ ਨਹੀਂ ਵੀ ਸਾਡਾ ਜੇ ਤੁਸੀਂ ਦੁਸ਼ਮਣ ਨੂੰ ਦੇਖੋ ਨੀਤੀ ਕੋਈ ਹੋ ਰਹੀ ਹੋਏ ਇਹਨਾਂ ਨੂੰ ਇਹ ਲੱਗਦਾ ਵੀ ਤੁਸੀਂ ਇਹ ਖਾਲਿਸਤਾਨ ਦੀ ਗੱਲ ਆਪਣੀ ਧਰਤੀ ਤੋਂ ਕਿਉਂ ਹੋਣ ਦਿੰਦੇ ਹੋ ਰੈਫਰੈਂਡਮ 2020 ਦੇ ਲਈ ਤੁਸੀਂ ਕਿਉਂ ਨਹੀਂ ਪਾਬੰਦੀ ਲਾਉਂਦੇ ਜਿਵੇਂ ਇੰਗਲੈਂਡ ਨੂੰ ਵੀ ਅਫੀਸ਼ੀਅਲ ਪ੍ਰੋਟੈਸਟ ਕੀਤਾ ਔਰ ਹੁਣ ਟ੍ਰਿਬਿਊਨ ਦਾ ਐਡੀਟੋਰੀਅਲ ਜਿਹੜਾ ਇਹ ਕਹਿ ਰਿਹਾ ਜੀ MLA ਤਾਂ ਤੁਸੀਂ ਮੋੜ ਦਿੱਤੇ ਕਿ ਵੀ ਉਹ ਐਕਟੀਵਿਟੀ ਪੋਲੀਟੀਕਲ ਨਹੀਂ ਤੁਸੀਂ ਚਾਹੁੰਦੇ ਤੁਹਾਡੀ ਸੋਇਲ ਤੇ ਹੋਏ ਪਰ ਇਹ ਤੁਸੀਂ ਰੈਫਰੈਂਡਮ 2020 ਔਰ ਦੂਸਰੀਆਂ ਅਦਰ ਪ੍ਰੋ ਖਾਲਿਸਤਾਨ ਮੂਵਸ ਜਿਹੜੀ ਸੈਸੈਸ਼ਨਿਜ਼ਮ ਨੂੰ ਪ੍ਰਮੋਟ ਕਰਦੇ ਨੇ ਉਹਨਾਂ ਨੂੰ ਤੁਸੀਂ ਕਿਉਂ ਨਹੀਂ ਪਾਬੰਦੀ ਲਾਉਂਦੇ ਐਕਸਪੈਰਟਸ ਰਿਟੇਨ देयर umbilical cord with the motherland and indeed many provide positive direction and support in multiple spheres. Even a degree of political activity is tolerated
ਬਟ ਸੈਸੈਸ਼ਨਿਸਟ ਔਰ ਟੈਰਰਿਸਟ ਐਕਟੀਵਿਟੀਜ਼ ਕ੍ਰਾਸ ਦਾ ਲਾਈਨ। ਇਹਨੂੰ ਕਿਨੇ ਤੈਨੂੰ ਕਿਹਾ ਭਾਈ ਟ੍ਰਿਬਿਊਨ ਵਾਲੇ ਐਡੀਟਰ ਕਿ ਵੀ ਉੱਥੇ ਦਹਿਸ਼ਤਗਰਦੀ ਦੀ ਐਕਟੀਵਿਟੀ ਹੈ? ਉਹ ਕੈਨੇਡੀਅਨਸ ਬਹੁਤ ਚੰਗੀ ਤਰ੍ਹਾਂ ਤੁਹਾਡੇ ਸਮਝਦੇ ਨੇ। ਇੱਕ ਵਾਰੀ ਉਹ ਫਸ ਗਏ ਤੁਹਾਡੇ ਏਅਰ ਇੰਡੀਆ ਵੇਲੇ, ਉਹਨਾਂ ਦੀ ਸੀਸਸ ਨੂੰ ਤੁਸੀਂ ਜਿਹੜਾ ਉਹਨਾਂ ਦੀਆਂ ਅੱਖਾਂ 'ਚ ਧੂੜ ਪਾ ਰਹੇ, ਹੁਣ ਉਹ ਤੁਹਾਡੇ ਪੈਰ ਨਹੀਂ ਇੱਥੇ ਲੱਗਣ ਦਿੰਦੇ। ਇਹ ਜਿਹੜਾ ਔਰ ਦਾ ਰਾਈਟ ਟੂ ਫ੍ਰੀ ਸਪੀਚ ਸ਼ੁੱਡ ਨਾਟ ਬੀ ਅਲਾਉਡ ਟੂ ਬੀ ਮਿਸਯੂਜ਼ਡ। ਹੁਣ ਗੱਲ ਕੀ ਹੈ, ਉਹ ਕਰ ਕੀ ਰਿਹਾ ਕਿ ਜੀ ਇਹ ਬਿਲਕੁਲ ਇਹ ਤੁਸੀਂ ਸਾਡੇ MLA ਤਾਂ ਮੋੜ ਦਿੱਤੇ, ਲੇਕਿਨ ਇਹ ਜਿਹੜਾ ਰਾਈਟ ਟੂ ਸਪੀਚ ਹੈ ਇਹ ਮਿਸਯੂਜ਼ ਨਹੀਂ ਹੋਣਾ ਚਾਹੀਦਾ। ਵਾਈਲ ਕੈਨੇਡਾ ਇਜ਼ ਫ੍ਰੀ ਟੂ ਪਰਸਿਊ ਐਕਸ਼ਨ dictated by its laws and internal security requirements, it too must enable India to do the same and not cry wolf when the police and other agencies look askance at Canadian citizens of Indian। ਉਹਨੇ ਕਿਹਾ ਜੀ ਠੀਕ ਹੈ ਤੁਸੀਂ ਕਰ ਲਿਆ, ਫਿਰ ਕੱਲ ਨੂੰ ਜਦੋਂ ਅਸੀਂ ਤੁਹਾਡੇ ਸਿਟੀਜ਼ਨਸ ਨਾਲ ਕੁਝ ਕਰਦੇ ਆ ਫਿਰ ਚੀਕਾਂ ਨਾ ਮਾਰਿਆ ਕਰੋ, ਸਾਨੂੰ ਵੀ ਹੱਕ ਹੈ। ਇਹ ਤੁਸੀਂ ਦੇਖੋ ਵੀ ਕੀ ਹੈ, ਕਿਆ ਪਿੱਦੀ ਕਾ ਸ਼ੋਰਬਾ। ਉਹ ਸਕਾਸ਼ ਪਲੇਅਰ ਕੁੜੀ ਨੇ ਆਉਣਾ ਸੀਗਾ ਉੱਥੇ, ਇਹਨਾਂ ਦੇ ਟੂਰਨਾਮੈਂਟ ਹੋ ਰਿਹਾ ਤੇ ਉਹਦੇ ਪਿਓ ਕੋਚ ਨੇ ਕਿਹਾ ਨਾ 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 ਇਹ ਇੰਡੀਆ ਇਜ਼ ਨਾਟ ਸੇਫ ਫॉर ਵਿਮਨ ਬਿਲੋ 16 ਖੇਡਦੀ ਹੈ ਜਾਂ ਬਿਲੋ 18 ਹੈ ਮਾਈਨਰ। ਉਹਨੇ ਕਿਹਾ ਨਾ 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 ਅਸੀਂ ਆਪਣੀ ਕੁੜੀ ਨਹੀਂ ਭੇਜਣੀ ਉੱਥੇ, ਤੁਹਾਡੇ ਹੋ ਕੀ ਰਿਹਾ। ਹੁਣ ਤੁਹਾਡਾ ਹਾਲ ਇਹ ਹੈ, ਤੁਹਾਡੇ ਕੋਲ ਕਿਹਨੇ ਆਉਣਾ ਹੈ ਤੁਹਾਡੇ ਲਈ। ਲੇਕਿਨ ਮੈਂ ਸਮਝਦਾ ਵੀ ਇਹ ਹੁਣ ਕੈਨੇਡਾ ਨੇ ਟਿਟ ਫॉर ਟੈਟ ਦਿੱਤਾ ਹੈ ਜਾਂ ਨਹੀਂ ਦਿੱਤਾ ਹੈ ਨਵੀਂ ਪਰ ਇਹਨਾਂ ਨੂੰ ਜਿਹੜੀਆਂ ਨੇ ਇਹਨਾਂ ਦੀਆਂ ਚੀਕਾਂ ਹੀ ਨਿਕਲ ਰਹੀਆਂ ਕਿ ਜੀ ਤੁਸੀਂ ਉੱਥੇ ਖਾਲਿਸਤਾਨ ਦੀ ਐਕਟੀਵਿਟੀ ਕਿਉਂ ਨਹੀਂ ਰੋਕਦੇ। ਜੀ ਰਾਜ ਸਾਹਿਬ, ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਜਿਵੇਂ ਅਸੀਂ ਸੋਮਵਾਰ ਦੇ ਪ੍ਰੋਗਰਾਮ 'ਚ ਭਾਈ ਗੁਰਦਾਸ ਜੀ ਦੇ ਕਵਿਤ ਸਵਈਏ ਵਿਚਾਰਦੇ ਹਾਂ, ਅੱਜ ਸਵਈਆ ਨੰਬਰ 223 ਵਿਚਾਰ ਅਧੀਨ ਹੈ। ਜੀ ਮਨ ਮ੍ਰਿਗ ਮਦ ਅਛਤ ਅੰਤਰਗਤ ਭੂਲਿਓ ਭ੍ਰਮ ਖੋਜਤ ਫਿਰਤ ਬਨ ਮਾਹੀ ਜੀ। ਦਾਦਰ ਸਰੋਜ ਗਤ ਏਕੈ ਸਰਵਰ ਵਿਖੈ ਅੰਤਰ ਦਸੰਤਰ ਹੋਏ ਸਮਝੈ ਨਾਹੀ ਜੀ। ਜੈਸੇ ਵਿਖਿਆ ਧਰ ਤਜੈ ਨ ਬਿਖ ਬਿਖਮ ਕੋ ਅਹਨਸ ਬਾਵਨ ਬਿਰਖ ਲਪਟਾਹੀ ਜੀ। ਜੈਸੇ ਨਰਪਤ ਸੁਪਨੰਤਰ ਪੇਖਾਰੀ ਹੋਏ ਗੁਰਮੁਖ ਜਗਤ ਮੈਂ ਭਰਮ ਮਿਟਾਈ ਜੀ। ਜਿਵੇਂ ਭਾਈ ਗੁਰਦਾਸ ਜਿਹੜੇ ਬਹੁਤ ਵੱਡੇ ਸਕਾਲਰ ਨੇ, ਉਹ ਅਲੰਕਾਰ ਇਸਤੇਮਾਲ ਕਰਕੇ ਆਪਣੀ ਗੱਲ ਸਮਝਾਉਂਦੇ ਨੇ, ਮੈਟਾਫੋਰਸ ਇਸਤੇਮਾਲ ਕਰਕੇ ਗੱਲ ਉਹ ਸਮਝਾਉਣਾ ਚਾਹੁੰਦੇ ਨੇ। ਗੁਰਮੁਖ ਜਗਤ ਮੈਂ ਭਰਮ ਮਿਟਾਈ, ਕਿ ਜਿਹੜਾ ਗੁਰੂ ਦੇ ਰਸਤੇ ਤੇ ਚੱਲਦਾ ਹੈ ਉਹਨੂੰ ਆਪਣੇ ਅੰਦਰ ਦੀ ਵੀ ਸਮਝ ਹੁੰਦੀ ਹੈ, ਬਾਹਰ ਦੀ ਵੀ ਸਮਝ ਆ ਜਾਂਦੀ ਹੈ। ਉਹ ਕਿਸੇ ਭਰਮ ਭੁਲੇਖੇ ਦੇ ਵਿੱਚ ਨਹੀਂ ਹੁੰਦਾ, ਉਹ ਆਨੰਦ ਦੇ ਵਿੱਚ ਜੀਵਨ ਜਿਉਂਦੇ ਆ, ਸ਼ੰਕਿਆਂ ਤੋਂ ਦੂਰ ਸਹਿਜ ਮਾਰਗ ਦੇ ਉੱਤੇ ਚੱਲਦੇ ਆ, ਜੀਵਨ ਮਕਸਦ ਨੂੰ ਹਾਸਲ ਕਰਦਾ। ਫਿਰ ਉਹਨਾਂ ਨੇ 3-4 ਅਲੰਕਾਰ ਦਿੱਤੇ ਨੇ ਕਿ ਕਿਵੇਂ ਕੋਈ ਚੀਜ਼ ਤੁਹਾਡੀ ਕਿੰਨੇ ਨੇੜੇ ਹੁੰਦੀ ਹੈ ਪਰ ਤੁਹਾਨੂੰ ਉਹਦਾ ਅਹਿਸਾਸ ਹੀ ਨਹੀਂ ਹੁੰਦਾ। ਪਹਿਲਾਂ ਉਹਨਾਂ ਨੇ ਕਿਹਾ ਮਨ ਮ੍ਰਿਗ ਮਦ ਅਛਤ ਅੰਤਰਗਤ ਭੂਲਿਓ ਭ੍ਰਮ ਖੋਜਤ ਫਿਰਤ ਬਨ ਮਾਹੀ ਜੀ। ਮ੍ਰਿਗ ਕਹਿੰਦੇ ਨੇ ਹਿਰਨ ਨੂੰ ਜੀ, ਕਿ ਕਸਤੂਰੀ ਹਿਰਨ ਦੀ ਆਪਣੀ ਧੁੰਨੀ 'ਚ ਹੁੰਦੀ ਹੈ, ਢਿੱਡ 'ਚ ਹੁੰਦੀ। ਕਸਤੂਰੀ ਖੁਸ਼ਬੂਦਾਰ ਚੀਜ਼ ਹੈ ਪਰ ਹਿਰਨ ਭੱਜਿਆ ਫਿਰਦਾ ਹੈ। ਇਹ ਵੀ ਇੱਕ ਮੈਟਾਫਰ ਹੈ ਕਿ ਵੀ 4 ਚਫੇਰੇ ਉਹ ਦੁੜੰਗੇ ਲਾ ਰਿਹਾ ਹੈ ਕਿਉਂਕਿ ਉਹ ਖੁਸ਼ਬੂ ਲੱਭ ਰਿਹਾ ਵੀ ਆ ਕਿੱਥੋਂ ਰਹੀ ਹੈ, ਕਿਉਂਕਿ ਪਰ ਉਹਨੂੰ ਇਹ ਪਤਾ ਹੀ ਨਹੀਂ ਹੈ ਵੀ ਇਹ ਖੁਸ਼ਬੂ ਤਾਂ ਉਹਦੇ ਆਪਣੇ 'ਚੋਂ ਹੀ ਆ ਰਹੀ ਹੈ, ਕਿ ਉਹਦੇ ਕੋਲ ਹੀ ਕਸਤੂਰੀ ਹੈ ਪਰ ਉਹ ਬਾਹਰ ਉਸ ਨੂੰ ਲੱਭਦਾ ਫਿਰ ਰਿਹਾ, ਬੇਚੈਨ ਹੈ ਕਿ ਉਹ ਲੱਭੇ, ਉਹਨੇ ਆਪਣੇ ਆਪ ਨੂੰ ਟਟੋਲਿਆ ਹੀ ਨਹੀਂ ਹੈ। ਫਿਰ ਦਾਦਰ ਸਰੋਜ ਗਤ ਏਕੈ ਸਰਵਰ, ਦਾਦਰ ਡੱਡੂ ਨੂੰ ਕਹਿੰਦੇ ਨੇ ਕਿ ਡੱਡੂ ਵੀ ਤੇ ਕਮਲ ਦਾ ਫੁੱਲ ਵੀ, ਲੋਟਸ ਫਲਾਵਰ ਇੱਕੋ ਖੂਹ ਦੇ ਵਿੱਚ ਹੁੰਦੇ ਨੇ। ਹੁਣ ਉਹ ਚੱਕੜ 'ਚ ਹੁੰਦਾ ਉਹੀ ਪਾਣੀ ਹੈ। ਹੁਣ ਜਿਹੜਾ ਡੱਡੂ ਹੈ ਉਹ ਬਾਕੀ ਗੰਦ ਤਾਂ ਖਾ ਰਿਹਾ ਹੈ ਪਰ ਉਹ ਕਮਲ ਦੇ ਫੁੱਲ ਨੂੰ ਨਹੀਂ, ਉਹਨੂੰ ਪਤਾ ਹੀ ਨਹੀਂ ਹੈ ਕਿ ਵੀ ਮੇਰੇ ਹੀ ਖੂਹ ਦੇ ਵਿੱਚ ਮੇਰੇ ਹੀ ਨਾਲ ਹੀ ਜਿਹੜਾ ਹੈ ਇਹ ਕਮਲ ਦਾ ਫੁੱਲ ਵੀ ਹੈ। ਅੰਤਰ ਦਸੰਤਰ ਹੋਏ ਸਮਝੈ ਨਾਹੀ ਜੀ, ਉਹਨੂੰ ਉਹਦੇ ਕੋਲ ਹੈ, ਉਸੇ ਖੂਹ 'ਚ ਕਮਲ ਵੀ ਹੈ ਪਰ ਉਹ ਡੱਡੂ ਜਿਹੜਾ ਹੈ ਉਹਨੂੰ ਨਜ਼ਰ ਹੀ ਨਹੀਂ ਆਉਂਦਾ, ਉਸ ਦੀ ਭਾਲ ਨਹੀਂ ਕਰਦੇ। ਜੈਸੇ ਵਿਖਿਆ ਧਰ ਤਜੈ ਨਾ ਬਿਖ ਬਿਖਮ ਕੋ, ਵਿਖਿਆ ਧਰ ਕਹਿੰਦੇ ਨੇ ਸੱਪ ਨੂੰ, ਕਿ ਸੱਪ ਜਿਹੜਾ ਹੁਣ ਜਿੱਥੇ ਚੰਦਨ ਦੇ ਦਰਖਤ ਹੁੰਦੇ ਨੇ ਉਹਦੇ ਦੁਆਲੇ ਸੱਪ ਬੜੇ ਹੁੰਦੇ ਨੇ, ਉਹ ਸਾਰੇ ਉਹ ਲਿਪਟੇ ਹੁੰਦੇ ਨੇ ਉਹਦੀ ਖੁਸ਼ਬੂ। ਉਹ ਕਹਿੰਦੇ ਨੇ ਵੀ ਹੁਣ ਉਹ ਸੱਪ ਜਿਹੜਾ ਹੈ ਉਹ ਚੰਦਨ ਦੀ ਖੁਸ਼ਬੂ 'ਚ ਹੁੰਦੇ ਆ ਵੀ ਆਪਣਾ ਜ਼ਹਿਰ ਤਾਂ ਛੱਡਦਾ ਨਹੀਂ ਹੈ ਕਿਉਂਕਿ ਉਸ ਚੰਦਨ ਦਾ ਉਹਦੇ ਤੇ ਅਸਰ ਹੀ ਨਹੀਂ। ਜਿਹੜੀ ਚੰਦਨ ਦੀ ਇੱਕ ਲੱਕੜ ਜਿਹੜੀ ਹੈ ਉਹ ਦੂਜੇ ਹਿੱਸੇ ਤੱਕ ਤੁਹਾਨੂੰ ਖੁਸ਼ਬੂ ਦਿੰਦੀ ਹੈ। ਕੋਈ ਵੀ ਚੰਦਨ ਹੋਏ ਰਹੇ ਬਸਿਆਂ ਜੋ ਚੰਦਨ ਪਾਸ, ਸਾਰੇ ਜੰਗਲ ਚੰਦਨ ਦੇ ਨਹੀਂ ਹੁੰਦੇ ਪਰ ਉਹਦੀ ਖੁਸ਼ਬੂ ਜਿਹੜੀ ਹੈ ਉਹ ਆਮ ਜੰਗਲਾਂ 'ਚ ਵੀ ਜਿਹੜੇ ਦਰਖਤਾਂ ਨੇ ਉਹਨਾਂ 'ਚ ਵੀ ਚੰਦਨ ਵੜ ਜਾਂਦਾ ਉਸ ਖੁਸ਼ਬੂ ਦੇ ਬਹਾਨੇ, ਪਰ ਸੱਪ ਤੇ ਕੋਈ ਅਸਰ ਨਹੀਂ ਹੁੰਦਾ, ਉਹ ਜ਼ਹਿਰ ਲੈ ਕੇ ਉਵੇਂ ਹੀ ਬੈਠੇ ਹੁੰਦਾ।
ਅਹਨਸ ਬਾਵਨ ਬਿਰਖ ਲਪਟਾਈ ਜੀ, ਕਿ ਉਹ ਲਿਪਟਿਆ ਉਸ ਬਾਵਨ ਜਿਹੜਾ ਚੰਦਨ ਦੇ ਦਰਖਤ ਨਾਲ ਹੁੰਦਾ ਹੈ, ਜੈਸੇ ਨਰ ਪਤ ਸੁਪਨੰਤਰ ਭਿਖਾਰੀ ਹੋਏ। ਵੀ ਮਨੁੱਖ ਦਾ ਹਾਲ ਇਹ ਹੈ ਕਿ ਜਿਵੇਂ ਇੱਕ ਕੋਟ ਕੀਤਾ ਜਾਂਦਾ ਹੈ ਕਿ ਇੱਕ ਰਾਜਾ ਜਿਹੜਾ ਉਹ ਸੁੱਤਾ ਹੈ, ਔਰ ਜਦੋਂ ਉਹ ਸੁਪਨੇ ਦੇ ਵਿੱਚ ਉਹਨੂੰ ਇੱਕ ਸੁਪਨਾ ਆਇਆ ਤੇ ਉਹਨੂੰ ਲੱਗਾ ਕਿ ਬਈ ਉਹ ਤਾਂ ਭਿਖਾਰੀ ਬਣ ਕੇ ਮੰਗ ਰਿਹਾ। ਇੱਕਦਮ ਉਹਦੀ ਜਾਗ ਖੁੱਲੀ, ਉਹਨੇ ਕਿਹਾ ਓਹੋ ਮੈਂ ਤਾਂ ਰਾਜਾ ਸੀ, ਮੈਂ ਤਾਂ ਭਿਖਾਰੀ ਬਣ ਗਿਆ। ਇਹ ਮਨ ਦੀ ਹਾਲਤ ਹੈ ਕਿ ਮਨ ਸੁਚੇਤ ਦੇ ਵਿੱਚ ਕੀ ਹੁੰਦਾ ਹੈ, ਅਚੇਤ ਚ ਕੀ ਹੁੰਦਾ ਹੈ, ਮਨ ਘੁੰਮ ਰਿਹਾ ਚਾਰ ਚਫੇਰੇ। ਪਰ ਇੱਥੇ ਭਾਈ ਸਾਹਿਬ ਕਹਿੰਦੇ ਨੇ ਗੁਰਮੁਖ ਜਗਤ ਮੈਂ ਭਰਮ ਮਿਟਾਹੀ ਜੀ। ਇੱਕ ਰਾਜਾ ਵੀ ਉਹ ਜਾਗਦਿਆਂ ਕੁਛ ਹੈ, ਸੁਪਨੇ ਚ ਭਿਖਾਰੀ ਬਣਿਆ ਹੁੰਦਾ ਹੈ, ਪਰ ਜਿਹੜਾ ਗੁਰਮੁਖ ਹੈ ਉਹ ਰੱਬ ਦੇ ਰਸਤੇ ਤੇ ਤੁਰਦਿਆਂ ਇਮਾਨਦਾਰੀ ਦੇ ਨਾਲ ਪੇਸ਼ਕਦਮੀ ਕਰਦਾ ਹੈ ਆਪਣੇ ਉਸ ਪਿਆਰੇ ਵੱਲ, ਔਰ ਉਸ ਦੇ ਅੰਦਰ ਕੋਈ ਭਰਮ ਨਾਂ ਦੀ ਚੀਜ਼ ਨਹੀਂ ਹੁੰਦੀ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਂਦੇ ਹਾਂ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ, ਦੇਖਦੀ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।